ਓਏ ਕਾਕਾ ਕਹਿੰਦੇ ਐਕਸੀ ਲੱਕੜਾ ਦਾ। ਅੱਛਾ। ਉਹ ਰੋਜ਼ ਲੱਕੜੀਆਂ ਕੱਟਣ ਜਾਂਦਾ ਹੁੰਦਾ ਸੀਗਾ ਜੰਗਲ 'ਚ। ਕੰਮੇ ਲੱਕੜੇ। ਆਹੋ ਲੱਕੜੀਆਂ ਕੱਟਣੀਆਂ ਲਿਆਉਣੀਆਂ ਵੇਚ ਦੇਣੀਆਂ ਤੇ ਰੋਟੀ ਪਾਣੀ ਸਰ ਜਾਣਾ। ਅਸੀਂ ਇੰਨਾ ਕੀ ਸੀ ਕੋਈ ਗੁਜ਼ਾਰਾ ਮਸੀਂ ਸਰਦਾ ਸੀ। ਤੇ ਕੀ ਹੁੰਦਾ ਇੱਕ ਦਿਨ ਜਾਂਦਾ ਲੱਕੜੀਆਂ ਵੱਢਣ ਤੇ ਇੱਕ ਲਾਲ ਰੰਗ ਦਾ ਛੋਟਾ ਜਿਹਾ ਪੰਛੀ ਡਿੱਗਿਆ ਪਿਆ ਥੱਲੇ। ਅੱਛਾ। ਲੱਕੜੀਆਂ ਚੱਕੇ ਤੇ ਪੰਛੀ ਨੂੰ ਘਰ ਲਾਇਆ। ਅੱਛਾ। ਹੁਣ ਪੰਛੀ ਦੀ ਬੜੀ ਦੇਖਭਾਲ ਕੀਤੀ, ਬਹੁਤ ਸੰਭਾਲਿਆ ਤੇ ਕੁਝ ਦਿਨਾਂ ਬਾਅਦ ਪੰਛੀ ਠੀਕ ਹੋ ਗਿਆ। ਉਹ ਜਿੱਦਣ ਫਿਰ ਲੱਕੜੀਆਂ ਕੱਟਣ ਗਿਆ ਅੱਛਾ ਉਹਦੇ ਨਾਲ ਪੰਛੀ ਨੂੰ ਲੈ ਗਿਆ। ਉਹਨੂੰ ਪੰਛੀ ਨੇ ਉੱਥੇ ਛੱਡ ਦਿੱਤਾ। ਤੇ ਜਦੋਂ ਪੰਛੀ ਨੂੰ ਛੱਡ ਦਿੱਤਾ ਨਾ ਤੇ ਉਹ ਲੱਕੜਾ ਮੁੜ ਕੇ ਆਉਣ ਲੱਗਾ। ਉਹਨੂੰ ਮਨੁੱਖੀ ਭਾਸ਼ਾ ਬੋਲਿਆ। ਲਾਲ ਪੰਛੀ ਸੀ ਉਹ। ਲੱਕੜਾ ਇਹਨੂੰ ਕਹਿੰਦਾ ਵੀ ਗੱਲ ਸੁਣ, ਤੂੰ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਆ, ਦੱਸ ਮੈਂ ਤੇਰੇ ਲਈ ਕੀ ਕਰ ਸਕਦਾ। ਫਿਰ ਕੀ ਹੋਣਾ ਸੀ? ਉਹ ਕਹਿੰਦਾ ਮੇਰੇ ਕੋਲ ਛੋਟਾ ਜਿਹਾ ਘਰ ਆ, ਅੱਛਾ ਹੈ ਨਾ ਮੇਰੇ ਕੋਲ ਰੋਟੀ ਪਾਣੀ ਬਣਾਉਣ ਦੀ ਕੋਈ ਜਗ੍ਹਾ ਹੈਗੀ ਆ। ਮੈਂ ਚਾਹੁੰਦਾ ਵੀ ਮੇਰੇ ਘਰ ਖਾਣ ਪੀਣ ਦਾ ਸਮਾਨ ਬਹੁਤ ਸਾਰਾ ਹੋਵੇ। ਅੱਛਾ। ਇੰਨੀ ਕੁ ਮੰਗ ਉਹਦੀ। ਜੋ ਸ਼ਾਮ ਨੂੰ ਘਰ ਜਾਂਦਾ ਕੀ ਦੇਖਦਾ ਕਾਲੀ ਪਰੌਠੇ ਬਣਾਉਣ ਡਈ ਆ, ਘੀ ਦੇਸੀ ਡੱਬੇ ਡੁੱਬੇ ਪਿਆ, ਸਾਰਾ ਕੁਝ ਪਿਆ। ਵਾਹ, ਬੜਾ ਖੁਸ਼ ਹੋਇਆ। ਉਹ ਰੋਟੀ ਮਿਲ ਗਈ ਮੈਨੂੰ ਕਿ ਛੋਟੇ ਬੰਦੇ ਦੀ ਉਨੀ ਕੀ ਮੰਗ। ਬਿਲਕੁਲ ਹਨਾ ਤੇ ਏਦਾਂ ਹੋ ਗਿਆ ਤਾਂ ਬੜਾ ਖੁਸ਼ ਹੋਇਆ। ਸਾਰੀ ਰਾਤ ਖੁਸ਼ੀ ਦੀ ਨੀਂਦ ਨਹੀਂ ਆਈ। ਤੇ ਸਵੇਰ ਨੂੰ ਚੱਲਿਆ, ਉਹਦੇ ਘਰ ਵਾਲੀ ਕਹਿੰਦੀ ਜੇ ਤੈਨੂੰ ਪੰਛੀ ਟੱਕਰ ਪਿਆ ਮੁੜ ਕੇ ਕੁਝ ਹੋਰ ਮੰਗੂਗਾ ਤੂੰ ਘਰ ਮੰਗ ਲਈ। ਕਹਿੰਦਾ ਚੰਗਾ। ਉਹ ਗਿਆ, ਉਹੋ ਹੀ ਪੰਛੀ ਉੱਤੇ ਫੇਰ ਬੈਠਾ। ਉਹਨੂੰ ਕਹਿੰਦਾ ਦੱਸ ਕੋਈ ਹੋਰ ਕੋਈ ਮੰਗ ਤੇਰੀ ਤਾਂ? ਕਹਿੰਦਾ ਹੈਗੀ ਜੀ, ਸਾਡਾ ਘਰ ਬਹੁਤ ਛੋਟਾ ਜਿਹਾ ਟੁੱਟਾ ਜਿਹਾ ਘਰ ਆ, 4 ਜੀ ਆ, 2 ਸਾਡੇ ਨਿਆਣੇ ਆ, ਵੀ ਜੇ ਇਹ ਘਰ ਮਿਲ ਜਾਵੇ ਤਾਂ ਉਹਦੇ ਨਾਲ ਦੀ ਰੀਸ ਕੋਈ ਨਹੀਂ, ਅਸੀਂ ਆਪਣੇ ਘਰ ਚ ਰਹਿ ਕੇ ਦੇਖ ਲਈਏ। ਕਹਿੰਦਾ ਚੰਗਾ ਜੀ। ਉਹਨੂੰ ਬਾਲਣ ਚੁੱਕਿਆ, ਮੁੜ ਪਿਆ। ਜਦੋਂ ਘਰ ਜਾਂਦਾ ਕੀ ਦਿਖਦਾ? ਉਹਦੇ ਘਰ ਦੇ ਤਾਂ ਇੱਕ ਆਲੀਸ਼ਾਨ ਕੋਠੀ ਪਈ ਹੋਈ ਆ। ਵਾਹ। ਘਰ ਵਾਲੀ ਰਾਤ ਨਾ ਤੁਰੀ ਫਿਰਦੀ ਤਾਂ ਮੌਜ, ਬੜਾ ਖੁਸ਼ ਹੋਇਆ। ਰਾਤ ਨੂੰ ਫਿਰ ਕਹਿੰਦਾ ਵੀ ਹੁਣ ਮੇਰੀ ਕੋਈ ਮੰਗ ਨਹੀਂ। ਤੇ ਸਵੇਰ ਨੂੰ ਤਾਂ ਘਰ ਵਾਲੀ ਫੇਰ ਆ ਗਈ, ਕਹਿੰਦੀ ਗੱਲ ਸੁਣ, ਹੁੰਦੀ ਆਪਾਂ ਇੰਨਾ ਕੋਈ ਮੰਗਿਆ, ਘਰ ਵੀ ਹੋ ਗਿਆ, ਆਪਾਂ ਨੂੰ ਘਰ ਵੀ ਚਾਹੀਦੀ ਆ। ਉਹ ਚੰਗਾ। ਉਹ ਫਿਰ ਜਿੱਦਣ ਗਿਆ ਉੱਥੇ, ਜੋ ਜਾਂਦਾ ਪੰਛੀ ਉੱਥੇ ਬੈਠਾ ਕਿ ਉਹ ਆਪ ਨਹੀਂ ਕੁਛ ਵੀ ਕਿਹਾ। ਉਹ ਕਹਿੰਦਾ ਆ ਗਿਆ? ਹਾਂਜੀ ਆ ਗਿਆ। ਜੋ ਜਾਣ ਲੱਗਾ ਕਿ ਮੈਨੂੰ ਪੁੱਛੂਗਾ, ਪੁੱਛਿਆ ਨਹੀਂ। ਫਿਰ ਉਹ ਆਪ ਹੀ ਕਹਿੰਦਾ ਵੀ ਇੱਕ ਛੋਟੀ ਜਿਹੀ ਹੋਰ ਰਿਕੁਐਸਟ ਸੀ। ਕਹਿੰਦਾ ਕੀ? ਕਹਿੰਦਾ ਕਾਰ ਚਾਹੀਦੀ ਆ। ਕਹਿੰਦਾ ਕੋਈ ਗੱਲ ਨਹੀਂ, ਹੋ ਜੂ। ਉਹ ਫੇਰ ਘਰ ਜਾਂਦਾ ਬਾਲਣ ਲੈ ਕੇ ਤੇ ਮੋਹਰੇ ਵਧੀਆ ਨਵੀਂ ਕਾਰ ਖੜੀ ਆ। ਪਹਿਲੇ ਹੋ ਗਈ। ਰਾਤ ਨੂੰ ਫੇਰ ਬਜੇ ਸੁੱਤੇ। ਜਦੋਂ ਸਵੇਰਾ ਹੋਇਆ ਉਹ ਆਪ ਹੀ ਕਹਿੰਦਾ ਵੀ ਰੱਬ ਨੇ ਆਪਾਂ ਨੂੰ ਬਹੁਤ ਕੁਝ ਦੇ ਦਿੱਤਾ, ਹੁਣ ਆਪਾਂ ਨੂੰ ਕੋਈ ਮੰਗ ਨਹੀਂ ਰਹਿ ਗਈ। ਬੁੜੀ ਦਾ ਲਾਲਚ ਫੇਰ ਨਹੀਂ। ਕਹਿੰਦੀ ਏਦਾਂ ਕਰੀ, ਤਾਂ ਨਿਆਣੇ ਵੀ ਆਪਣੇ ਹੋ ਜਾਣੇ ਤਗੜੇ, ਇਹਨਾਂ ਨੂੰ ਵੀ ਲੋੜ ਪੈਣੀ ਹੈ। ਉਹ ਇੱਕ ਘਰ ਹੋਰ ਮੰਗ ਲਾ। ਅੱਛਾ। ਉਹ ਕਹਿੰਦਾ ਆਪਾਂ ਲੋੜ ਨਹੀਂ ਹੈ। ਨਹੀਂ ਤੂੰ ਮੰਗ ਲਾ। ਕਹਿੰਦਾ ਹੁਣ ਦੇਣਾ ਨਹੀਂ ਸ਼ਾਇਦ। ਨਹੀਂ ਹੁਣ ਦੇ ਹੀ ਜਾਣਾ। ਤੂੰ ਮੇਰੀ ਗੱਲ ਮੰਨ, ਚੱਲ ਤੂੰ ਜਾ ਕੇ ਉਹ ਤੋਂ ਮੰਗ ਜਾ ਕੇ। ਉਹ ਵਿਚਾਰਾ ਚਾਹੁੰਦਾ ਨਹੀਂ ਸੀ ਕਿ ਉਹ ਸਭ ਕੁਝ ਮਿਲ ਗਿਆ ਸੀ ਉਹਨੂੰ। ਘਰ ਵਾਲੀ ਨਹੀਂ ਹਟੀ, ਉਹ ਚਲ ਗਿਆ। ਛੋੜਾ ਪੰਛੀ ਉੱਥੇ ਵੇ ਬੈਠਾ, ਉਹਨੂੰ ਬੁਲਾਇਆ ਹੀ ਨਹੀਂ। ਇਹ ਕੋਈ ਨਿੰਮੂ ਝੜਾ ਜਾਓਗੇ, ਬਾਲਣ ਨੂੰ ਕੱਟਿਆ। ਕਹਿੰਦਾ ਮੈਂ ਚੱਲਿਆ। ਉਹ ਕਹਿੰਦਾ ਚੰਗਾ। ਇਹ ਪਿੱਛੇ ਮੁੜ ਰਿਹਾ। ਉਹ ਪੰਛੀ ਬੋਲਾ ਕਿਉਂਕਿ ਹੋਰ ਲੋੜ ਵਾ? ਕਹਿੰਦਾ ਹਾਂਜੀ ਇੱਕ ਲੋੜ ਆ, ਛੋੜੀ ਉਹ ਪੂਰੀ ਕਰ ਦਿਓ। ਕਹਿੰਦਾ ਦੱਸ ਕੀ? ਕਹਿੰਦਾ ਵੀ ਜੇ ਇੱਕ ਘਰ ਸਾਡਾ ਹੋਰ ਬਣ ਜਾ ਨਾ ਫਿਰ ਸਾਨੂੰ ਕੋਈ ਲੋੜ ਨਹੀਂ ਹੈ। ਉਹ ਕਹਿੰਦਾ ਚੰਗਾ ਚੱਲ। ਫਿਰ ਉਹ ਘਰ ਨੂੰ ਤੁਰ ਪਿਆ, ਬਾਲਣ ਲੈ ਰਿਹਾ, ਖੁਸ਼ੀ ਜਾਂਦਾ ਮਜੇ ਨਾਲ ਵੀ ਇੱਕ ਘਰ ਹੋਰ ਹੋਇਆ ਹੋਣਾ। ਜਦੋਂ ਜਾਂਦਾ ਤਾਂ ਕੀ ਦੇਖਦਾ? ਉਹੋ ਹੀ ਘਰ ਵਾਲੀ ਫਟੇ ਪੁਰਾਣੇ ਕੱਪੜਿਆਂ ਵਿੱਚ ਪੁਰਾਣੇ ਘਰ 'ਚ ਬੈਠੀ। ਅੱਛਾ। ਉਹੋ ਹੀ ਨੰਗ ਪਾਓ ਘਰ 'ਚ ਸਭ ਕੁਝ ਜਾਂਦਾ ਲੱਗਾ। ਉਹ ਜਾ ਕੇ ਬਹਿ ਕੇ ਰੋਣ ਲੱਗ ਪਿਆ। ਉਹ ਵੀ ਰੋਵੇ ਤਾਂ ਉਹ ਵੀ ਰੋਵੇ। ਇਹਦਾ ਮੋਰਲ ਆਫ ਸਟੋਰੀ, ਜ਼ਿਆਦਾ ਲਾਲਚ ਮਾੜਾ। ਲਾਲਚ ਪੂਰੀ ਬਲਾ। ਹੱਦੋਂ ਵੱਧ ਲਾਲਚ ਨਹੀਂ ਕਰਨਾ ਚਾਹੀਦਾ। ਸੋ ਨਹੀਂ ਤਾਂ ਸਭ ਕੁਝ ਮਿਲਿਆ ਸੀ, ਇੱਕ ਘਰ ਮਿਲ ਗਿਆ ਥੋੜਾ ਸੀ, ਪਰ ਨਹੀਂ ਉਹਦੇ ਘਰ ਵਾਲੀ ਨੂੰ ਲਾਲਚ ਪਾ ਗਿਆ ਕਿ 2 ਚਾਹੀਦੇ ਆ। 2 ਮੰਗਦੀ ਇੱਕ ਤੁਰ ਗਈ। ਉਹ ਵੀ ਲਾਲਚ ਪੂਰੀ ਬਲਾ ਹੈ, ਆਪਣੀ ਲੋੜਾਂ ਦੇ ਹਿਸਾਬ ਨਾਲ। ਗੱਲ ਤੇ ਧਿਆਨ ਦੇਈਦਾ ਹੁੰਦਾ, ਬਾਹਲਾ ਨਹੀਂ। ਜਿੰਨਾ ਕਿ ਰੱਬ ਨੇ ਦਿੱਤਾ ਬਹੁਤ ਵਾ। ਸਹੀ ਗੱਲ। ਇਹ ਲਾਉਣ ਲੱਗ ਜਾਂਦੇ ਜ਼ਿਆਦਾ, ਇਹ ਲੱਗ ਪੈਂਦਾ।
ਚੰਗਾ ਵੀ ਸੱਜਣੋ, ਚੱਲੀਏ ਆਪਾਂ ਹੈ। ਠੀਕ ਹੈ ਬਾਬਾ।